अस्सलामुअलैकुम जी। ਲੱਖਾਂ ਦਰੂਦ ਨਬੀਏ ਪਾਕ ਤੇ ਉਹਨਾਂ ਦੀ ਆਲ ਦੇ ਉੱਤੇ। ਪਹਿਲਿਆਂ ਜ਼ਮਾਨਿਆਂ ਦੇ ਵਿੱਚ ਗੁਲਾਮ ਵੇਖਦੇ ਹੁੰਦੇ ਸਨ। ਹੁਣ ਅਸਾਂ ਇੰਨੀ ਕੁ ਤਰੱਕੀ ਕੀਤੀ ਹੈ ਕਿ ਅੱਜ ਕੱਲ ਆਜ਼ਾਦ ਵੇਖਦੇ ਨੇ ਪਏ। ਸਾਰੇ ਉਤਲੇ ਲੈਵਲ ਦੇ ਜਿਹੜੇ ਨੇ ਨਾ ਹੁਕਮਰਾਨ ਬਣਨ ਵਾਲੇ ਜਾਂ ਜਿਹੜੇ ਆਲਾ ਅਫਸਰਾਨ ਨੇ, ਉਹ ਇਹ ਸਮਝਦੇ ਨੇ ਕਿ ਆਵਾਮ ਨੂੰ ਨਹੀਂ ਕਿਸੇ ਗੱਲ ਦਾ ਪਤਾ ਲੱਗਦਾ, ਇਹ ਪਾਗਲ ਨੇ। ਲੇਕਿਨ ਨਹੀਂ, ਆਵਾਮ ਬਾਸ਼ਊਰ ਹੋ ਗਈ ਹੈ। ਹੁਣ ਲੋਕੀ ਇਹ ਗੱਲ ਕਰਦੇ ਨੇ, ਮੈਂ ਨਹੀਂ। ਲੋਕੀ ਆਂਦੇ ਨੇ ਇਹ ਕਿ ਤੁਸਾਂ ਆਪਣੀ ਮਰਜ਼ੀ ਦਾ ਫੈਸਲਾ ਕਰਨਾ ਹੁੰਦਾ ਹੈ, ਐਵੇਂ ਹੀ ਇਲੈਕਸ਼ਨ ਕਰਾਉਂਦੇ ਰਹਿੰਦੇ ਹੋ। ਉਹ ਗੱਲ ਮੇਰੀ ਸਮਝ 'ਚ ਵੀ ਇਹ ਲਈ ਤੇ ਆ ਗਈ ਏ ਕਿ ਇਲੈਕਸ਼ਨਾਂ ਦੇ ਉੱਤੇ ਇੰਨਾ ਜਿਹਾ ਖਰਚਾ ਹੋ ਜਾਂਦਾ ਹੈ, ਛੁੱਟੀਆਂ ਲੋਕ ਕਰਦੇ ਨੇ, ਖਰਚਾ ਹੁੰਦਾ ਹੈ, ਵਕਤ ਪੈ ਰਹਿੰਦਾ ਲੋਕਾਂ ਨੂੰ, ਨੁਕਸਾਨ ਹੁੰਦਾ ਹੈ। ਉਹਦੇ ਨਾਲੋਂ ਬਿਹਤਰ ਇਹ ਵੇ ਕਿ ਦੋ ਘਰ ਰਹਿ ਗਏ ਨੇ ਜਿਨ੍ਹਾਂ ਨੇ ਪਾਕਿਸਤਾਨ ਤੇ ਹਕੂਮਤ ਕਰਨੀ ਹੁੰਦੀ ਹੈ। ਵਜ਼ੀਰ ਆਜ਼ਮ ਜਿਨ੍ਹਾਂ ਦੇ ਵਿੱਚੋਂ ਕੋਈ ਇੱਕ, ਅਜੇ ਤੱਕ ਵਜ਼ੀਰ ਆਜ਼ਮ ਹੀ ਨਹੀਂ ਸਿਲੈਕਟ ਹੋ ਸਕਿਆ। ਦੋ ਘਰਾਂ ਚੋਂ ਇੱਕ ਵਜ਼ੀਰ ਆਜ਼ਮ ਸਿਲੈਕਟ ਹੋਣਾ ਹੈ। ਯਾਰ ਮੇਰਾ ਪਾਕਿਸਤਾਨੀ ਹੋਣ ਦੇ ਨਾਤੇ ਮਸ਼ਵਰਾ ਇਹ ਵੇ ਤੁਹਾਨੂੰ ਕਿ ਉਹਨਾਂ ਦੋ ਘਰਾਂ ਚੋਂ ਨਾ ਉਹਨਾਂ ਨੂੰ ਸਾਹਮਣੇ ਲੈ ਆਵੋ ਜਿਹਨੇ ਜਿਹਨੇ ਵਜ਼ੀਰ ਆਜ਼ਮ ਬਣਨਾ, ਤੇ ਉਹਨਾਂ ਦਾ ਟਾਸਕ ਕਰਾ ਲਓ ਜਾਂ ਉਹਨਾਂ ਨੂੰ ਆਖੋ ਭੋਗ ਲੈਣ। ਵਜ਼ੀਰ ਆਜ਼ਮ ਸਿਲੈਕਟ ਕਰ ਲਓ, ਮੰਨੂਗੇ ਇਸ ਗੱਲ ਤੇ ਕੋਈ ਇਤਰਾਜ਼ ਨਹੀਂ, ਦੂਜਿਆਂ ਬੰਦਿਆਂ ਨੂੰ ਵੀ ਤਕਰੀਬਨ ਕੋਈ ਇਤਰਾਜ਼ ਨਾ ਹੋਵੇਗਾ। ਇਹ ਦੌਰਾ ਇਲੈਕਸ਼ਨ ਦਾ ਹੱਲਿਆ ਰਿਹਾ ਵੇ। ਤੁਸੀਂ ਹੋਰੇ ਧਿਆਨ ਕੀਤਾ ਕਿ ਨਹੀਂ, ਇੱਕ ਮਖਸੂਸ ਜਮਾਤ ਇੰਜ ਦੀ ਵੀ ਰਹੀ ਹੈ, ਉਹਨਾਂ ਨੇ ਇੰਜ ਲੋਕਾਂ ਦੇ ਕੋਲੋਂ ਵੋਟ ਮੰਗੇ ਨੇ ਕਿ ਉਹ ਵੋਟ ਮੰਗਣ ਨਾਲੋਂ ਕੋਈ ਦੋ ਚਾਰ ਜੰਜਾਂ ਮੰਗ ਲੈਂਦੇ ਤੇ ਚੰਗਾ ਰਹਿ ਜਾਣਾ ਸਨ।